ਗ੍ਰੀਨਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਟਰੰਪ ਹੁਣੀ ਵਾਰ-ਵਾਰ ਸਾਨੂੰ ਆਪਣੇ ਅੰਦਰ ਲੈਣ ਤੋਂ ਹਟਦੇ ਨਹੀਂ। ਵੀ ਹੁਣ ਇਹ ਬਹੁਤ ਕੁਝ ਹੋ ਗਿਆ। ਕਹਿੰਦੇ ਵੀ ਇਨਫ ਇਜ਼ ਇਨਫ। ਜਿਹੜੇ ਨਵੇਂ ਗ੍ਰੀਨਲੈਂਡ ਦੇ ਜੋ ਪ੍ਰਾਈਮ ਮਿਨਿਸਟਰ ਆ ਉਹ ਬਣੇ ਹੈਗੇ ਆ, ਉਹ ਕਹਿੰਦੇ ਵੀ ਜੋ ਟਰੰਪ ਹੁਣੀ ਕਹਿ ਰਹੇ ਆ ਵੀ ਯੂਐਸ ਨੂੰ ਚਾਹੀਦਾ ਗ੍ਰੀਨਲੈਂਡ ਫॉर ਇੰਟਰਨੈਸ਼ਨਲ ਸਿਕਿਉਰਿਟੀ। ਇਹ ਉਹਨਾਂ ਦੀ ਪ੍ਰੋਬਲਮ ਹੋਊਗੀ, ਸਾਡੀ ਪ੍ਰੋਬਲਮ ਨਹੀਂ ਹੈ। ਪਰ ਸਾਡੇ ਮੁਲਕ ਵੱਲ ਉਂਗਲ ਚੱਕਣ ਦੀ ਕੋਈ ਕੋਸ਼ਿਸ਼ ਨਾ ਕਰੇ, ਇਹ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਹੈਗਾ। ਦ ਯੂਐਸ ਪ੍ਰੈਜ਼ੀਡੈਂਟ ਹੈਜ਼ ਵਨਸ ਅਗੇਨ ਏਅਰਡ ਦ ਥਾਟਸ ਆਫ ਅਨੈਕਸੇਸ਼ਨ ਯੂ ਅਸ। ਉਹ ਕਿਉਂਕਿ ਬਾਰ-ਬਾਰ ਕਹਿੰਦੇ ਆ, ਕੱਲ ਉਹਨਾਂ ਨੇ ਕੈਨੇਡਾ ਨੂੰ ਫੇਰ ਕਹਿ ਦਿੱਤਾ ਸੀ ਵੀ 51ਵੀਂ ਸਟੇਟ ਆ ਤੇ ਗ੍ਰੀਨਲੈਂਡ ਦੇ ਬਾਰੇ ਵੀ ਬਾਰ-ਬਾਰ ਕਹੀ ਜਾਂਦੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਡੋਂਟ ਕੀਪ ਟ੍ਰੀਟਿੰਗ ਅਸ ਵਿਦ ਡਿਸਰਿਸਪੈਕਟ, ਇਨਫ ਇਜ਼ ਇਨਫ। ਜੋ ਉੱਥੇ ਦੇ ਪ੍ਰਾਈਮ ਮਿਨਿਸਟਰ ਐਜ ਹੈਗੇ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਦੋਨਾਂ ਮੁਲਕਾਂ ਦੇ ਵਿੱਚ ਗ੍ਰੀਨਲੈਂਡ ਤੇ ਕੈਨੇਡਾ ਨੂੰ ਲੈ ਕੇ ਲੋਕ ਵੀ ਜਿਹੜੇ ਕਾਫੀ ਤੱਤੇ ਹੈਗੇ ਆ ਵੀ ਸਾਡੇ ਉੱਤੇ ਜਿਹੜੇ ਬਾਰ-ਬਾਰ ਤੰਜ ਕੱਸੇ ਜਾ ਰਹੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ, ਤੇ ਸਾਡਾ ਕੋਈ ਇਰਾਦਾ ਨਹੀਂ ਹੈ ਅਮਰੀਕਾ ਦੇ ਨਾਲ ਰਲਣ ਦਾ। ਜੀ, ਉਧਰ ਕੈਨੇਡਾ ਦੀ ਗੱਲ ਕਰਦੇ ਜਾਈਏ, ਉੱਥੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਆ, ਉਹਨਾਂ ਨੇ ਸਹੁੰ ਜਿਹੜੀ ਆ ਉਹ ਚੱਕ ਲਈ ਆ। ਸੋ 24ਵੇਂ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਰੇਡੀਓ ਹਾਲ ਦੇ ਵਿੱਚ ਉਹਨਾਂ ਨੇ ਸਹੁੰ ਚੱਕੀ ਆ ਤੇ ਕਹਿੰਦੇ ਵੀ ਮੈਂ ਜਾਂਦਿਆਂ ਸਿੱਧਾ ਕੰਮ ਜਿਹੜਾ ਉਹ ਕਰਨਾ ਹੈ। ਕਹਿੰਦਾ ਵੀ ਸਾਡਾ ਮੈਸੇਜ ਇਹੀ ਆ ਵੀ ਸਾਡੀ ਜਿਹੜੀ ਸਰਕਾਰ ਆ ਬੜੀ ਫੋਕਸਡ ਹੋਊਗੀ, ਐਕਸ਼ਨ ਦੇ ਉੱਤੇ ਜਿਹੜੀ ਉਹ ਫੋਕਸਡ ਹੋਊਗੀ। ਵੀ ਆਰ ਗੋਇੰਗ ਟੂ ਗੈਟ ਸਟ੍ਰੇਟ ਟੂ ਵਰਕ। ਉਹਨਾਂ ਨੇ ਜਿਹੜੇ ਆਪਣੇ ਨਾਲ ਕੈਬਨਿਟ ਵੀ ਉਹਨਾਂ ਨੂੰ ਵੀ ਜਿਹੜੀ ਉਹ ਸਹੁੰ ਚੁਕਾਈ ਆ। ਕੱਲ ਦੀ ਉਹੀ ਗੱਲ ਆ, ਕੈਨੇਡਾ ਦੇ ਇਨੋਵੇਸ਼ਨ ਮਿਨਿਸਟਰ ਜਿਹੜੇ ਸੀਗੇ, ਉਹਨਾਂ ਨੇ ਟਰੰਪ ਹੁਣਾਂ ਦੇ ਇਸ ਬਾਬਤ 51ਵਾਂ ਸੂਬਾ ਬਣਾਉਣ ਦੀ ਜਿਹੜੀ ਉਹ ਗੱਲ ਬਾਰ-ਬਾਰ ਕਹਿ ਰਹੇ ਆ। ਉਹ ਕਹਿੰਦੇ ਵੀ ਸੂਬੇ ਵਾਂਗੂ ਹੀ ਜਿਹੜਾ ਉਹ ਤੁਸੀਂ ਚੱਲਦੇ ਆ, ਬੜੇ ਆਨੰਦ ਦੇ ਵਿੱਚ ਤੁਸੀਂ ਰਹੋਗੇ ਜੇ ਅਮਰੀਕਾ ਦੀ ਤੁਸੀਂ 51ਵੀਂ ਸਟੇਟ ਬਣ ਜਾਓਗੇ। ਉਹਨਾਂ ਨੇ ਤਾਂ ਇਹ ਕਹਿ ਦਿੱਤਾ ਸੀਗਾ ਵੀ ਜਿਹੜੀ ਬਾਰਡਰ ਬਣਾਇਆ ਹੈ ਉਹ ਕਿਸੇ ਨੇ ਸਿੱਧੀ ਲਾਈਨ ਐਵੇਂ ਹੀ ਅੱਖਾਂ ਮੀਟ ਕੇ ਜਿਹੜੀ ਉਹ ਖਿੱਚ ਦਿੱਤੀ ਹੈ ਕਈ ਦਹਾਕੇ ਪਹਿਲਾਂ। ਇੱਦਾਂ ਦੀ ਕੋਈ ਉੱਥੇ ਗੱਲ ਨਹੀਂ ਹੈਗੀ। ਸੋ ਇਹ ਜਿਹੜਾ ਐਕਸਪੈਂਸ਼ਨਿਸਟ ਉਹਨਾਂ ਦਾ ਏਜੰਡਾ ਆ ਕੈਨੇਡਾ ਨੂੰ ਆਪਣੇ ਅਧੀਨ ਲੈਣ ਵਾਲਾ, ਉਸ ਨੂੰ ਲੈ ਕੇ ਜਿੱਦਾਂ ਪਹਿਲਾਂ ਵੀ ਦੱਸ ਰਹੇ ਵੀ ਕੈਨੇਡੀਅਨ ਇਨਫੈਕਟ ਇਕੱਠੇ ਹੋ ਗਏ ਆ ਉਸ ਸਾਰੀ ਚੀਜ਼ ਨੂੰ ਲੈ ਕੇ। ਸੋ ਕੈਨੇਡਾ ਦੇ ਇਨੋਵੇਸ਼ਨ ਮਿਨਿਸਟਰ ਦੇ ਬਿਆਨ ਦੇ ਉੱਤੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਅਸੀਂ ਕੋਈ ਛੋਟੀ ਜੀ ਕੰਟਰੀ ਨਹੀਂ ਆ ਵੀ ਜਿਹਨੂੰ ਤੁਸੀਂ ਧੱਕਾ ਮੁੱਕੀ ਜਿਹੜਾ ਆ ਸਾਡੇ ਨਾਲ ਕਰ ਲਓਗੇ। ਸੋ ਫ੍ਰਾਂਸਿਸ ਫਿਲਿਪ ਸ਼ੈਂਪੇਨ ਜਿਹੜੇ ਕੈਨੇਡਾ ਦੇ ਮਿਨਿਸਟਰ ਆਫ ਇਨੋਵੇਸ਼ਨ ਸਾਇੰਸ ਤੇ ਇੰਡਸਟਰੀ ਆ, ਉਹਨਾਂ ਨੇ ਪੋਲੀਟੀਕੋ ਦੇ ਇੱਕ ਪੋਡਕਾਸਟ ਦੇ ਵਿੱਚ ਇਹ ਗੱਲ ਆਖੀ ਆ। ਕਹਿੰਦੇ ਵੀ ਵੀ ਆਰ ਨਾਟ ਲਾਈਕ ਸਮ ਸਮਾਲ ਕੰਟਰੀ ਦੈਟ ਯੂ ਕੈਨ ਪੁਸ਼ ਅਰਾਊਂਡ, ਯੂ ਆਰ ਪਿਕਿੰਗ ਅਪ ਔਨ ਦ ਰੋਂਗ ਗਾਏ। ਬਹੁਤ ਸਾਰੇ ਜਿਹੜੇ ਕੈਨੇਡੀਅਨ ਮਿਨਿਸਟਰ, ਕੈਨੇਡੀਅਨ ਲੋਕ ਇਸ ਚੀਜ਼ ਦੇ ਬਹੁਤ ਜ਼ਿਆਦਾ ਖਿਲਾਫ ਨੇ, ਉਲਟ ਨੇ। ਜਿਹੜਾ ਅਮਰੀਕਾ ਉਸ ਨੂੰ 51ਵੀਂ ਸੂਬਾ ਬਣਾਉਣ ਦੀ ਗੱਲ ਕਰ ਰਿਹਾ ਆ, ਉਸ ਦੇ ਦਰਮਿਆਨ ਹੀ ਆਪਾਂ ਦੇਖ ਰਹੇ ਹਾਂ ਵੀ ਟੈਰਿਫ ਵਾਰ ਵੀ ਜਿਹੜੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਆ, ਜਿੱਥੇ ਇੱਕ ਦੇ ਬਦਲੇ ਇੱਕ ਡਾਲਰ ਫॉर ਡਾਲਰ ਜਿਹੜੇ ਇੱਕ ਦੂਜੇ ਦੇ ਉੱਤੇ ਟੈਰਿਫ ਟੈਕਸ ਜਿਹੜੇ ਉਹ ਲੱਗ ਰਹੇ ਹੈਗੇ ਆ। ਸੋ ਹੁਣ ਇਹ ਕਲੀਅਰ ਆ ਹਰਜੋਤ ਸਿੰਘ ਜੀ ਵੀ ਨਾਫਟਾ ਨੂੰ ਰੱਦ ਕਰਕੇ ਟਰੰਪ ਹੁਣਾਂ ਨੇ USMCA ਬਣਾਇਆ। ਉਸ ਤੋਂ ਬਾਅਦ ਦੇ ਵਿੱਚ ਕੋਈ ਹੋਰ ਨਵਾਂ ਸਮਝੌਤਾ ਨਹੀਂ ਹੋਇਆ। ਟਰੰਪ ਹੁਣਾਂ ਦਾ ਆਪਣਾ ਕੀਤੇ ਹੋਏ ਸਮਝੌਤੇ ਨੂੰ ਹੀ ਉਹ ਗਾਲਾਂ ਕੱਢਦੇ ਆ ਵੀ ਪਤਾ ਨਹੀਂ ਕਿਹੜੇ ਕਿਸੇ ਮੂਰਖ ਬੰਦੇ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਜਿਸ ਦਾ ਉਹ ਫਾਇਦਾ ਚੱਕ ਰਹੇ ਆ। ਤੇ ਹੁਣ ਉਹ ਕਹਿੰਦੇ ਵੀ ਆਪਾਂ ਉਸ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਨਵੇਂ ਸਿਰ ਤੋਂ ਜਿਹੜੇ ਟੈਰਿਫ ਆ ਉਹ ਜਿਹੜੇ ਉਹ ਲਾਉਣੇ ਆ। ਸੋ G7 ਮੁਲਕਾਂ ਦੇ ਵਿੱਚੋਂ ਇੱਕ ਮੁਲਕ ਆ ਜਿਹੜਾ ਉਹ ਕੈਨੇਡਾ। ਤੇ ਜਿਸ ਤਰੀਕੇ ਦੇ ਨਾਲ ਟਰੰਪ ਹੁਣੀ ਉਹਦੇ ਨਾਲ ਇੱਕ ਹਿਸਾਬ ਦੇ ਨਾਲ ਖੇਡ ਰਹੇ ਆ ਜਾਂ ਉਹਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੇ ਆ, ਇਹ ਲੱਗਦਾ ਨਹੀਂ ਵੀ G7 ਮੁਲਕ ਦੀ ਆਪਾਂ ਕੋਈ ਜਿਹੜੀ ਉਹ ਗੱਲ ਕਰ ਰਹੇ ਹੋ। ਤੇ ਹੁਣ ਦੇਖੋ ਉਹਨਾਂ ਦੇ ਇਨੋਵੇਸ਼ਨ ਮਿਨਿਸਟਰ ਵੀ ਇੱਥੋਂ ਤੱਕ ਬਿਆਨ ਦੇ ਰਹੇ ਆ ਵੀ ਤੁਸੀਂ ਸਾਨੂੰ ਕੋਈ ਛੋਟਾ ਜਿਹਾ ਮੁਲਕ ਨਾ ਜਿਹੜਾ ਉਹ ਸਮਝੋ। ਉੱਥੇ 40-50 ਹਜ਼ਾਰ ਪਾਪੂਲੇਸ਼ਨ ਵਾਲਾ ਜਿਹੜਾ ਗ੍ਰੀਨਲੈਂਡ ਆ ਉਹ ਵੀ ਅਮਰੀਕਾ ਨੂੰ ਅੱਖਾਂ ਦਿਖਾਉਣ ਦੇ। ਤੁਸੀਂ ਹੁਣੇ ਉਹਨਾਂ ਦਾ ਬਿਆਨ ਜਿਹੜਾ ਆ ਉਹ ਦੱਸ ਕੇ ਜਿਹੜਾ ਉਹ ਹਟੇ ਆ ਵੀ ਇਨਫ ਇਜ਼ ਇਨਫ। ਸੋ ਅੱਗੇ ਦੇਖੋ ਕੀ ਬਣਦਾ ਆ। ਕੱਲ ਇਹ ਰਿਪੋਰਟਸ ਆ ਰਹੀਆਂ ਸੀ ਵੀ ਪੈਨਾਮਾ ਨੂੰ ਕਿਸ ਤਰੀਕੇ ਦੇ ਨਾਲ ਜਾਂ ਪੈਨਾਮਾ ਕਨਾਲ ਨੂੰ ਹੋਰ ਆਪਣੇ ਕਬਜ਼ੇ ਅਧੀਨ ਕਿੱਦਾਂ ਜਿਹੜਾ ਕਰਨਾ ਆ। ਆਰਮੀ ਦੇ ਨਾਲ ਵੀ ਕਹਿੰਦੇ ਸਲਾਹ ਮਸ਼ਵਰਾ ਇਸ ਟਾਈਮ ਰਾਸ਼ਟਰਪਤੀ ਟਰੰਪ ਉਸ ਬਾਬਤ ਕਰ ਰਹੇ ਆ। ਪਰ ਇਹ ਸਭ ਦੇ ਦਰਮਿਆਨ
ਅੰਦਰ ਖਾਤੇ ਅਮਰੀਕਾ ਦੀ ਵਨ ਆਫ ਦਾ ਬਿਗੇਸਟ ਹੈਜ ਫੰਡ ਕੰਪਨੀ, ਟ੍ਰਿਲੀਅਨਸ ਆਫ ਡਾਲਰ ਦੀ ਕੰਪਨੀ ਜਿਹੜੀ ਬਲੈਕ ਰੌਕ ਆ, ਉਸ ਦੇ ਦੁਆਰਾ ਪੈਨਮਾ ਦੇ ਜਿਹੜੀਆਂ 2 ਬੰਦਰਗਾਹਾਂ ਆ ਉਸ ਨੂੰ ਆਪਣੇ ਅੰਡਰ ਲੈ ਲਿਆ ਗਿਆ ਆ। ਤੇ ਟਰੰਪ ਹੁਣੀ ਇਹੀ ਕਹਿ ਰਹੇ ਆ ਵੀ ਇਹ 2 ਬੰਦਰਗਾਹਾਂ ਜਿਹੜੀਆਂ ਇੱਕ ਪ੍ਰਾਈਵੇਟ ਕੰਪਨੀ ਦੇ ਕੋਲ ਚਲੇ ਗਈਆਂ, ਇਸ ਦੇ ਨਾਲ ਜੋ ਕਿ ਅਮਰੀਕਨ ਕੰਪਨੀ ਆ, ਵੀ ਉਹਦੇ ਨਾਲ ਹੁਣ ਅਮਰੀਕਾ ਦੀ ਪੈਨਮਾ ਕਨਾਲ ਦੇ ਉੱਤੇ ਜਿਹੜਾ ਝੰਡਾ ਆ ਉਹ ਝੂਲੇਗਾ ਤੇ ਉਹ ਬੇਸਿਕਲੀ ਅਮਰੀਕਾ ਦੇ ਅੰਡਰ ਆ ਚੁੱਕਾ ਹੈਗਾ ਆ। ਸਰੋਤਿਆਂ ਨੂੰ ਦੱਸ ਦਈਏ ਜਿਹੜਾ ਗ੍ਰੀਨਲੈਂਡ ਆ 14th ਸੈਂਚੁਰੀ ਤੋਂ ਇਹ ਆਈਲੈਂਡ ਹੈਗਾ, ਸੋ ਇੰਨਾ ਪੁਰਾਣਾ ਜਿਹੜਾ ਉਹਨਾਂ ਦਾ ਆਪਣਾ ਰਾਜ ਭਾਗ ਹੈਗਾ, ਸੋ ਕਿਸ ਤਰ੍ਹਾਂ ਉਹ ਰਲੂਗੇ। ਮਾਰਕ ਕਾਰਨੀ ਇਹਨਾਂ ਦਾ ਪੋਲੀਟੀਕਲ ਐਕਸਪੀਰੀਅੰਸ ਤਾਂ ਹੈ ਨਹੀਂ, ਪਰ ਬਹੁਤ ਹੀ ਵੈਲ ਐਜੂਕੇਟਡ ਇਕੋਨੋਮਿਸਟ ਹੈਗੇ ਆ। ਬੈਂਕ ਆਫ ਇੰਗਲੈਂਡ ਨੂੰ ਵੀ ਉਹਨਾਂ ਨੇ ਹੈਡ ਕੀਤਾ ਸੀ, ਸੋ ਉਹਨਾਂ ਦਾ ਇਕੋਨਮੀ ਦੇ ਵਿੱਚ ਬੈਂਕ ਆਫ ਕੈਨੇਡਾ ਨੂੰ ਵੀ ਹੈਡ ਕੀਤਾ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਆ। ਸੋ ਉਹ ਕਹਿੰਦੇ ਵੀ ਕੁਝ ਦਿਨਾਂ ਦੇ ਵਿੱਚ ਉਹ ਹੁਣ ਲੰਡਨ ਨੂੰ ਜਾ ਰਹੇ ਹੈਗੇ ਆ, ਫਰਾਂਸ ਨੂੰ ਵੀ ਜਾ ਰਹੇ ਆ। ਸੋ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ ਉਹਨਾਂ ਦੇ ਨਾਲ ਵੀ ਉਹ ਗੱਲਬਾਤ ਕਰਨਗੇ। ਕੁਝ ਕੁ ਚੇਂਜਸ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਕੀਤੀਆਂ ਹੈਗੀਆਂ ਆ। ਜੋ ਮਿਲਾਨੀਆ ਜੋਲੀ ਆ, ਜੋ ਫੋਰਨ ਮਿਨਿਸਟਰ, ਉਹਨਾਂ ਨੂੰ ਸੇਮ ਪੋਜੀਸ਼ਨ ਤੇ ਰੱਖਿਆ ਹੈਗਾ। ਉਹ ਵੀ ਕਾਫੀ ਕ੍ਰਿਟੀਕਲ ਹੈਗੀ ਆ ਯੂਐਸ ਦੀ। ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ, ਜਿਹੜਾ ਇਨੋਵੇਸ਼ਨ ਮਿਨਿਸਟਰ ਸੀ ਉਸ ਨੂੰ ਹੁਣ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਗਿਆ ਆ। ਫਰਾਂਸੀਓਸ ਫਿਲਿਪ ਸ਼ੈਂਪੇਨ ਜਿਹੜੇ ਆ ਉਹ ਹੋਣਗੇ। ਫੋਰਨ ਅਫੇਅਰ ਤੇ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਮਿਲਨ ਜੋਲੀ ਜਿਹੜੇ ਉਹ ਹੋਣਗੇ। ਇਸੇ ਤਰੀਕੇ ਨਾਲ ਬਿਲ ਬਲੇਅਰ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੂੰ ਇਹ ਬਣਾਇਆ ਗਿਆ ਆ। ਹੈਲਥ ਮਿਨਿਸਟਰ ਦੇ ਤੌਰ ਦੇ ਉੱਤੇ ਕਮਲ ਖਹਿਰਾ ਉਹਨਾਂ ਦਾ ਨਾਮ ਜਿਹੜਾ ਉਹ ਆ ਚੁੱਕਾ ਹੈ। ਕ੍ਰਿਸਟੀਆ ਫਰੀਲੈਂਡ ਜਿਹੜੇ ਨੇ ਉਹ ਟਰਾਂਸਪੋਰਟ ਤੇ ਇੰਟਰਨਲ ਟ੍ਰੇਡ ਮਿਨਿਸਟਰ ਜਿਹੜੇ ਉਹ ਬਣੇ ਨੇ। ਸੋ ਟ੍ਰੇਡ ਦਾ ਜਿਹੜਾ ਰੌਲਾ ਟਰੰਪ ਹੋਣਾ ਦੇ ਨਾਲ ਚੱਲ ਰਿਹਾ, ਸ਼ਾਇਦ ਹੁਣ ਕ੍ਰਿਸਟੀਆ ਫਰੀਲੈਂਡ ਦੇ ਨਾਲ ਖਾਸਾ ਜਿਹੜਾ ਹੋਊਗਾ। ਫਰੀਲੈਂਡ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇੱਕ ਸੀਗੇ ਜਿਹੜੇ ਕੋਸ਼ਿਸ਼ ਕਰ ਰਹੇ ਸੀਗੇ ਵੀ ਇਹਨਾਂ ਦੀ ਪਾਰਟੀ ਦੇ ਲਈ ਇੱਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਜਿਹੜੇ ਉਹ ਹੋਣਗੇ। ਸੋ ਇਹ ਕਾਫੀ ਜਿਹੜੇ ਉਹਨਾਂ ਨੇ ਹਰਜੋਤ ਸਿੰਘ ਜੀ ਵੀ ਲੰਮੀ ਚੌੜੀ ਜਿਹੜੀ ਲਿਸਟ ਆ ਉਹ ਬਣਾਈ ਆ। ਸੋ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਰਿਆਂ ਨੂੰ ਹੁਣ ਵਧਾਈ, ਤੇ ਆਓ ਆਪਾਂ ਸਾਰੇ ਜਾਣੇ ਮਿਲ ਕੇ ਹੁਣ ਕੰਮ ਵੱਲ ਨੂੰ ਜਿਹੜਾ ਉਹ ਵੱਧਦੇ ਹੈਗੇ ਆ। ਕਹਿੰਦੇ ਵੀ ਇਸ ਜਿਹੜੇ ਸਹੁੰ ਚੁੱਕ ਸਮਾਗਮ ਦੇ ਵਿੱਚ ਲਿਬਰਲ ਪਾਰਟੀ ਦੇ ਜਿਹੜੇ ਵੱਡੇ ਵੱਡੇ ਅਹੁਦੇਦਾਰ ਆ ਉਹ ਵੀ ਉੱਥੇ ਮੌਜੂਦ ਸੀਗੇ। ਮਾਰਕ ਕਾਰਨੀ ਹੁਣਾਂ ਨੇ ਸਿੱਧਾ ਹੀ ਆਡਾ ਜਿਹੜਾ ਆਉਂਦਿਆਂ ਹੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਟ੍ਰੇਡ ਨੂੰ ਲੈ ਕੇ ਜਿਹੜਾ ਉਹ ਲੈ ਚੁੱਕੇ ਸੀ। ਹੁਣ ਜਿਹੜਾ ਉਹਨਾਂ ਦਾ ਪੁਰਾਣਾ ਇਨੋਵੇਸ਼ਨ ਮਿਨਿਸਟਰ ਤੇ ਨਵਾਂ ਜਿਹੜਾ ਫਾਈਨੈਂਸ ਮਿਨਿਸਟਰ ਆ ਉਹ ਵੀ ਹੁਣ ਉਹਦੇ ਬਿਆਨ ਜਿਹੜੇ ਉਹ ਵੀ ਬੜੇ ਤੱਤੇ ਜਿਹੜੇ ਆ ਇਸ ਚੀਜ਼ ਦੇ ਵਿੱਚ ਬਾਬਤ ਆਏ ਆ। ਸੋ ਲੈਟਸ ਸੀ ਪੂਰੇ ਮਾਮਲੇ ਦੇ ਵਿੱਚ ਟੈਰਿਫ ਵਾਰ ਦੇ ਵਿੱਚ ਅੱਗੇ ਕੈਨੇਡਾ ਦੇ ਨਾਲ ਕੀ ਬਣਦਾ ਹੈਗਾ।